ਹੱਥ ਜੋੜਾ ਪੱਖੀਆਂ ਦਾ, ਨਾਲੇ ਸਾਡਾ ਮਾਈ ਲੱਗਦਾ, ਨਾਲੇ ਚਾਨਣ ਅੱਖੀਆਂ ਦਾ। ਪੰਜਾਬੀ ਕਹਾਣੀ ਚਰਖੇ ਦੀ ਮੌਤ। ਲਿਖਾਰੀ ਹਨੀਫ ਬਾਵਾ, ਆਵਾਜ਼ ਅਜਮਲ ਸਿਕੰਦਰੀ। ਗਲੀ ਦੇ ਇੱਕ ਪਾਸੇ ਚੌਧਰੀ ਕਰਮਦੀਨ ਦਾ ਪੱਕਾ ਮਕਾਨ ਸੀ ਤੇ ਦੂਜੇ ਪਾਸੇ ਮਾਈ ਜੀਨੋ ਦਾ ਕੱਚਾ ਕੋਠਾ। ਉਹ ਹਰ ਵੇਲੇ ਆਪਣੇ ਇਸ ਕੋਠੇ ਦੇ ਸਾਹਮਣੇ ਨਿੱਕੇ ਜਿੰਨੇ ਵਿਹੜੇ ਵਿੱਚ ਬੈਠੀ ਸੂਤਰ ਕੱਤਦੀ ਰਹਿੰਦੀ। ਪਿੰਡ ਵਾਲੇ ਉਹਨੂੰ ਰੂੰ ਦੇ ਜਾਂਦੇ ਤੇ ਮੁਨਾਸਬ ਮਜ਼ਦੂਰੀ ਦੇ ਕੇ ਇਸ ਕੋਲੋਂ ਸੂਤਰ ਕਤਵਾ ਲੈਂਦੇ। ਰੂੰ ਦੇਣ ਵਾਲੇ ਨੇ ਕਦੀ ਵੀ ਉਹਨੂੰ ਛੇਤੀ ਸੂਤਰ ਕੱਤ ਕੇ ਦੇਣ ਲਈ ਨਹੀਂ ਸੀ ਕਿਹਾ, ਕਿਉਂ ਜੋ ਉਹਨਾਂ ਦੇ ਦਿਲਾਂ ਵਿੱਚ ਮਾਈ ਜੀਨੋ ਲਈ ਹਮਦਰਦੀ ਸੀ। ਉਹ ਜਾਣਦੇ ਸਨ ਕਿ ਇਹ ਬੁੱਢੀਆਂ ਬਾਹਾਂ ਚਰਖੇ ਦੀ ਹੱਥੀ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦੀਆਂ ਸਨ। ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੂੰ ਮਾਈ ਜੀਨੋ ਵੱਲ ਖਿੱਚ ਕਰਦੀ ਸੀ ਉਹ ਇਹ ਸੀ ਜੋ ਅਜੇ ਵੀ ਆਪਣੇ ਬੁੱਢੇ ਸਰੀਰ ਦਾ ਖਿਆਲ ਕੀਤੇ ਬਿਨਾਂ ਆਪਣੇ ਹੱਥਾਂ ਨਾਲ ਰੋਟੀ ਕਮਾ ਕੇ ਖਾਂਦੀ ਸੀ। ਜੇਕਰ ਕਿਸੇ ਕੋਲੋਂ ਇਹਦੀ ਇਹ ਹਾਲਤ ਵੇਖੀ ਨਾ ਜਾਂਦੀ ਤੇ ਉਹ ਆਪਣੇ ਦਿਲ ਵਿੱਚ ਦਰਦ ਲੈ ਕੇ ਕਹਿੰਦਾ, ਅੰਮਾ ਜੀਨੋ ਤੂੰ ਮੇਰੇ ਕੋਲ ਆ ਜਾ, ਮੇਰੇ ਕੋਲੋਂ ਤੇਰੀ ਇਹ ਹਾਲਤ ਵੇਖੀ ਨਹੀਂ ਜਾਂਦੀ। ਖੁਦਾ ਦੀ ਸਹੁੰ ਤੈਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਸੀ। ਜੀਨੋ ਡਾਢੇ ਦਰਦ ਭਰੇ ਲਹਿਜੇ ਵਿੱਚ ਕਹਿੰਦੀ, ਪੁੱਤਾ ਮੈਂ ਚਰਖਾ ਨਹੀਂ ਛੱਡ ਸਕਦੀ, ਇਹ ਤਾਂ ਮੇਰੀ ਹਯਾਤੀ ਏ, ਇਹਦੇ ਵਿੱਚ ਮੇਰੇ ਦਿਲ ਦੀਆਂ ਧੜਕਣਾਂ ਲੁਕੀਆਂ ਹੋਈਆਂ ਨੇ। ਕਹਿਣ ਵਾਲਾ ਕੁਝ ਹੋਰ ਕਹੇ ਬਿਨਾਂ ਉਦਾਸ ਜਿਹਾ ਹੋ ਕੇ ਟੁਰ ਜਾਂਦਾ। ਮਾਈ ਜੀਨੋ ਵਾਂਗੂ ਇਹਦਾ ਚਰਖਾ ਵੀ ਹੁਣ ਬੁੱਢਾ ਹੋ ਚੁੱਕਿਆ ਸੀ। ਇਹਦਾ ਸਾਰਾ ਰੰਗ ਰੂਪ ਉੱਡ ਚੁੱਕਿਆ ਸੀ, ਸ਼ੀਸ਼ੇ ਕਿਰਚੀ ਕਿਰਚੀ ਹੋ ਚੁੱਕੇ ਸਨ। ਹੁਣ ਜਦ ਉਹ ਕੱਤਦੀ ਤਾਂ ਚਰਖੇ ਵਿੱਚੋਂ ਬੇਸੁਰੀ ਆਵਾਜ਼ ਨਿਕਲਦੀ। ਮਾਈ ਜੀਨੋ ਜਦੋਂ ਜਵਾਨ ਸੀ ਉਹਦਾ ਚਰਖਾ ਵੀ ਜਵਾਨ ਸੀ। ਜਿਸ ਤਰ੍ਹਾਂ ਉਹ ਹਾਰ ਸ਼ਿੰਗਾਰ ਲਾ ਕੇ ਰੱਖਦੀ ਉਸੇ ਤਰ੍ਹਾਂ ਚਰਖੇ ਨੂੰ ਵੀ ਸ਼ਿੰਗਾਰ ਕੇ ਰੱਖਦੀ। ਜੇਕਰ ਉਹ ਆਪਣੇ ਮਲੂਕ ਬੁੱਲਾਂ ਨੂੰ ਦੰਦਾਸੇ ਨਾਲ ਲਾਲ ਕਰ ਲੈਂਦੀ ਤਾਂ ਚਰਖਾ ਵੀ ਨਿਖਰ ਜਾਂਦਾ। ਜੇਕਰ ਪੈਰਾਂ ਵਿੱਚ ਪਜੇਬਾਂ ਪਾ ਲੈਂਦੀ ਤਾਂ ਚਰਖੇ ਨੂੰ ਵੀ ਘੁੰਘਰੂ ਬੰਨ੍ਹ ਦਿੱਤੇ ਜਾਂਦੇ। ਜਦੋਂ ਵੀ ਉਹਨੇ ਵਾਲਾਂ ਵਿੱਚ ਕੰਘੀ ਕਰਨੀ ਹੁੰਦੀ ਤਾਂ ਉਹ ਚਰਖੇ ਵਿੱਚ ਗੱਡੇ ਹੋਏ ਸ਼ੀਸ਼ਿਆਂ ਦੇ ਸਾਹਮਣੇ ਬਹਿ ਜਾਂਦੀ ਤੇ ਆਪਣੇ ਸੋਹਣੇ ਮੁਖੜੇ ਤੇ ਖੁਸ਼ੀਆਂ ਖਿਲਾਰਦੀ ਹੋਈ ਵਾਲਾਂ ਵਿੱਚ ਕੰਘੀ ਫੇਰਨ ਲੱਗ ਜਾਂਦੀ। ਇਹਨੂੰ ਚਰਖੇ ਨਾਲ ਓਨਾ ਹੀ ਪਿਆਰ ਸੀ ਜਿੰਨਾ ਉਹਨੂੰ ਆਪਣੇ ਕੁਨਤ ਨਾਲ। ਉਹਦਾ ਕੁਨਤ ਬੜਾ ਹੀ ਸੋਹਣਾ ਗੱਭਰੂ ਸੀ। ਉਹ ਵੀ ਜੀਨੋ ਨਾਲ ਬਹੁਤ ਮੁਹੱਬਤ ਕਰਦਾ ਸੀ। ਜਦੋਂ ਉਹ ਸ਼ਹਿਰ ਵਿੱਚ ਕੰਮ ਕਰ ਰਿਹਾ ਹੁੰਦਾ ਉਹਦੇ ਦਿਲ ਦੀਆਂ ਧੜਕਣਾਂ ਵਿੱਚ ਜੀਨੋ ਵੱਸੀ ਹੁੰਦੀ। ਸ਼ਾਮ ਨੂੰ ਜਦੋਂ ਉਹ ਵਾਪਸ ਘਰ ਆਉਂਦਾ ਤੇ ਉਹਨੂੰ ਸ਼ਹਿਰੋਂ ਪਿੰਡ ਤਾਈਂ ਦਾ 2 ਮੀਲ ਦਾ ਟੋਟਾ 10 ਮੀਲ ਜਾਪਣ ਲੱਗ ਜਾਂਦਾ। ਲੰਮੇ ਲੰਮੇ ਡੱਗ ਭਰਦਾ ਜਦ ਉਹ ਆਪਣੇ ਘਰ ਅਪੜਦਾ ਤਾਂ ਆਪਣੀ ਸੋਹਣੀ ਜੀਨੋ ਨੂੰ ਵੇਖਦੇ ਹੀ ਉਹਦਾ ਸਾਰਾ ਥਕੇਵਾਂ ਲੱਥ ਜਾਂਦਾ। ਉਧਰ ਜੀਨੋ ਵੀ ਖਿੜੇ ਫੁੱਲ ਵਾਂਗੂ ਜਾਪਣ ਲੱਗ ਜਾਂਦੀ। ਅਸਲ ਵਿੱਚ ਉਹਨਾਂ ਲਈ ਮੁਹੱਬਤਾਂ ਭਰਿਆ ਵੇਲਾ ਉਹ ਹੁੰਦਾ ਜਦੋਂ ਸ਼ਾਮ ਨੂੰ ਰੋਟੀ ਖਾਣ ਮਗਰੋਂ ਜੀਨੋ ਚਰਖਾ ਡਾਹ ਲੈਂਦੀ ਤੇ ਉਹਦਾ ਗੱਭਰੂ ਉਹਦੇ ਕੋਲ ਮੰਜੀ ਤੇ ਬਹਿ ਜਾਂਦਾ। ਜੀਨੋ ਦੇ ਮਨ ਵਿੱਚ ਜਿਵੇਂ ਬਹਾਰ ਆ ਜਾਂਦੀ ਸੀ। ਉਹ ਚਰਖਾ ਇੰਜ ਮਸਤ ਹੋ ਕੇ ਕੱਤਦੀ ਜੋ ਚਰਖੇ ਦੀ ਗੂਕਰ ਵਿੱਚੋਂ ਮਿੱਠੇ ਗੀਤ ਫੁੱਟਣ ਲੱਗ ਜਾਂਦੇ ਤੇ ਜੀਨੋ ਦੇ ਮਲੂਕ ਬੁੱਲਾਂ ਵਿੱਚੋਂ ਅਜੇ ਮਾਈਏ ਦੇ ਬੋਲ ਤਿਲਕ ਪੈਂਦੇ। ਹੱਥ ਜੋੜਾ ਪੱਖੀਆਂ ਦਾ, ਨਾਲੇ ਸਾਡਾ ਮਾਈ ਲੱਗਦਾ, ਨਾਲੇ ਚਾਨਣ ਅੱਖੀਆਂ ਦਾ। ਅਜੇ ਬੋਲ ਚਰਖੇ ਦੀ ਗੁਮਕਾਰ ਨਾਲ ਮਿਲ ਕੇ ਬੜਾ ਹੀ ਸੋਹਣਾ ਸਮਾਂ ਪੈਦਾ ਕਰ ਦਿੰਦੇ ਤੇ ਉਹਦਾ ਖੌਂਦ ਮੁਤਾਸਰ ਹੋ ਕੇ ਕਹਿੰਦਾ, ਜੀਨੋ ਤੇਰੇ ਚਰਖੇ ਦੀ ਗੂਕਰ ਨੇ ਤੇ ਮੇਰੇ ਉੱਤੇ ਜਾਦੂ ਕਰ ਦਿੱਤਾ ਏ। ਮੇਰੇ ਗੀਤ ਪਸੰਦ ਨਹੀਂ ਤੈਨੂੰ? ਜੀਨੋ ਮੁਸਕਰਾ ਕੇ ਜਵਾਬ ਦਿੰਦੀ, ਤੇਰੇ ਚਰਖੇ ਦੀ ਗੂਕਰ ਨਾ ਹੋਵੇ ਤੇ ਕਲਿਆਂ ਗੀਤਾਂ ਨੂੰ ਕੀ ਕਰਨਾ ਏ? ਤਾਂ ਫਿਰ ਨਾ ਗਾਵਾਂ ਕਰਾਂ? ਨਹੀਂ ਨਹੀਂ, ਮੇਰਾ ਇਹ ਮਤਲਬ ਨਹੀਂ ਸੀ। ਤੂੰ ਗੀਤ ਜ਼ਰੂਰ ਗਾਇਆ ਕਰ। ਗੀਤ ਨਹੀਂ ਗਾਵੇਂਗੀ ਤੇ ਚਰਖਾ ਕਿਵੇਂ ਕੱਤੇਂਗੀ? ਇਹ ਸੁਣ ਕੇ ਜੀਨੋ ਖੁਸ਼ ਹੋ ਜਾਂਦੀ। ਉਹਦੇ ਬੁੱਲਾਂ ਵਿੱਚੋਂ ਗੀਤਾਂ ਦੇ ਸੋਤੇ ਮੁੜ ਫੁੱਟ ਪੈਂਦੇ। ਚੌਧਰੀ ਕਰਮਦੀਨ ਵੀ ਉਸ ਵੇਲੇ ਜਵਾਨ ਸੀ। ਉਹ ਵੀ ਜੀਨੋ ਦੇ ਗੀਤਾਂ ਨੂੰ ਬਹੁਤ ਪਸੰਦ ਕਰਦਾ ਸੀ। ਨਿੱਤ ਰਾਤ ਨੂੰ ਜਿਹੜੇ ਵੇਲੇ ਚੌਧਰੀ ਦੇ ਕੰਨਾਂ ਵਿੱਚ ਗੀਤਾਂ ਦੇ ਬੋਲ ਪੈਂਦੇ ਤਾਂ ਉਹ ਝੱਟ ਆਪਣੀ ਬੈਠਕ ਵਿੱਚ ਆ ਜਾਂਦਾ ਤੇ ਗਲੀ ਵੱਲ ਦਾ ਬੂਹਾ ਖੋਲ੍ਹ ਲੈਂਦਾ। ਉਹ ਉਸ ਵੇਲੇ ਤਾਈਂ ਉੱਥੇ ਬੈਠਾ ਰਹਿੰਦਾ ਜਦ ਤਾਈਂ ਜੀਨੋ ਦੇ ਮਿੱਠੇ ਬੋਲ ਉਹਦੇ ਤਾਈਂ ਅਪੜਦੇ ਰਹਿੰਦੇ। ਬਾਜ਼ੇ ਵੇਲੇ ਉਹ ਉਹਨਾਂ ਤੋਂ ਇੰਜ ਮੁਤਾਸਰ ਹੁੰਦਾ ਜੇ ਉਹਦਾ ਦਿਲ ਕਰਨ ਲੱਗ ਪੈਂਦਾ ਜੇ ਉਹ ਉਹਦੀਆਂ ਗੋਰੀਆਂ ਬਾਹਾਂ ਨੂੰ ਸੀਨੇ ਨਾਲ ਲਾ ਕੇ ਕਵੇ,
ਤੇਰੇ ਚਰਖੇ ਦੀ ਮਿੱਠੀ ਗੂਕਰ ਤੇ ਸੋਹਣਿਆਂ ਗੀਤਾਂ ਨੇ ਮੈਨੂੰ ਲੁੱਟ ਲਿਆ ਜੀਨੋ। ਪਰ ਉਹ ਕਿਵੇਂ ਕਹਿੰਦਾ? ਜੀਨੋ ਤੇ ਆਪਣੇ ਗੱਭਰੂ ਦੀ ਜੀਨੋ ਸੀ ਤੇ ਉਹ ਪਿੰਡ ਦਾ ਚੌਧਰੀ ਕਰਮਦੀਨ ਸੀ। ਇੱਕ ਦਿਹਾੜੇ ਉਹ ਇੰਨਾ ਬੇਖੁਦ ਹੋਇਆ ਜੇ ਉਹਦੇ ਪੈਰ ਬੈਠਕੋਂ ਬਾਹਰ ਨਿਕਲ ਕੇ ਗਲੀ ਨੂੰ ਉਲੰਘਦੇ ਹੋਏ ਜੀਨੋ ਦੇ ਵਿਹੜੇ ਵਿੱਚ ਅੱਪੜ ਗਏ ਜਿੱਥੇ ਉਹ ਚਰਖਾ ਕੱਤ ਰਹੀ ਸੀ। ਜੀਨੋ ਨੇ ਛੇਤੀ ਨਾਲ ਘੁੰਡ ਕੱਢ ਲਿਆ ਤੇ ਚਰਖਾ ਕੱਤਣਾ ਬੰਦ ਕਰਕੇ ਛੂਈ ਮੂਈ ਹੋ ਕੇ ਬਹਿ ਗਈ। ਆਓ ਚੌਧਰੀ ਜੀ, ਕਿੱਧਰ ਭੁੱਲੀ ਪੈ ਗਏ ਹੋ? ਜੀਨੋ ਦੇ ਖੌਂਦ ਨੇ ਖੁਸ਼ ਹੋ ਕੇ ਪੁੱਛਿਆ। ਉਂਝੇ ਚੌਧਰੀ ਦੀ ਅਸਲ ਗੱਲ ਨੇ ਬੁੱਲਾਂ ਵਿੱਚ ਹੀ ਦਮ ਤਰੋੜ ਦਿੱਤਾ। ਬੈਠੋ ਫੇਰ, ਜੀਨੋ ਦੇ ਖੌਂਦ ਨੇ ਮੰਜੀ ਵੱਲ ਇਸ਼ਾਰਾ ਕਰਦਿਆਂ ਕਿਹਾ। ਅਸਲ ਵਿੱਚ ਮੈਂ ਇਹ ਪੁੱਛਣ ਆਇਆ ਕਿ ਜੀਨੋ ਮੇਰਾ ਸੂਤਰ ਕੱਤ ਦਿਆ ਕਰੇਗੀ। ਚੌਧਰੀ ਨੇ ਇਹ ਗੱਲ ਇਸ ਤਰ੍ਹਾਂ ਨਰਮੀ ਨਾਲ ਕੀਤੀ ਜਿਵੇਂ ਉਹਨਾਂ ਦਾ ਨੌਕਰ ਹੋਵੇ। ਅਸੀਂ ਤਾਂ ਤੁਹਾਡੇ ਨੌਕਰ ਹਾਂ ਚੌਧਰੀ ਜੀ, ਇਸ ਦਫਾ ਜੀਨੋ ਨੇ ਘੁੰਡ ਵਿੱਚੋਂ ਜਵਾਬ ਦਿੱਤਾ। ਚੌਧਰੀ ਆਪਣੀ ਅਸਲ ਗੱਲ ਜ਼ੁਬਾਨ 'ਤੇ ਨਾ ਲਿਆ ਸਕਿਆ, ਪਰ ਫੇਰ ਵੀ ਉਹ ਖੁਸ਼ ਸੀ ਕਿ ਜੀਨੋ ਨੇ ਆਪਣੇ ਆਪ ਨੂੰ ਉਹਦਾ ਨੌਕਰ 'ਤੇ ਜ਼ਾਹਿਰ ਕੀਤਾ। ਪਰ ਹੁਣ ਜਦੋਂ ਕਿ ਜੀਨੋ ਦੇ ਖੌਂਦ ਨੂੰ ਮਰਿਆ ਮੁੱਦਤਾਂ ਹੋ ਗਈਆਂ ਸਨ ਤੇ ਸੋਹਣੀ ਜੀਨੋ ਨੇ ਮਾਈ ਜੀਨੋ ਦਾ ਰੂਪ ਵਟਾ ਲਿਆ ਸੀ ਤੇ ਸੋਹਣਾ ਚਰਖਾ ਵੀ ਬੁੱਢਾ ਹੋ ਚੁੱਕਿਆ ਸੀ। ਉਹਦੇ ਸ਼ੀਸ਼ੇ ਟੁੱਟ ਚੁੱਕੇ ਸਨ, ਘੁੰਗਰੂਆਂ ਨੇ ਵਜਣੋਂ ਨਾ ਕਰ ਦਿੱਤੀ ਸੀ। ਉਹਦਾ ਰੰਗ ਰੂਪ ਉਜਾੜ ਦੇ ਰੁੱਖ ਵਰਗਾ ਹੋ ਗਿਆ ਸੀ। ਉਹਦੀ ਗੂਕਰ ਵਿੱਚ ਉਹ ਮਿਠਾਸ ਨਹੀਂ ਰਹੀ ਸੀ। ਪਰ ਹੁਣ ਵੀ ਜਦ ਚੌਧਰੀ ਕਰਮਦੀਨ ਚਰਖੇ ਦੀ ਗੂਕਰ ਸੁਣ ਲੈਂਦਾ ਤਾਂ ਉਹਦੇ ਬੁੱਲਾਂ ਵਿੱਚੋਂ ਮੁਟਿਆਰ ਜੀਨੋ ਦੇ ਗਾਏ ਹੋਏ ਗੀਤ ਫੁੱਟ ਪੈਂਦੇ। ਉਹਨੂੰ ਹੁਣ ਉਸ ਬੁੱਢੇ ਚਰਖੇ ਦੀ ਗੂਕਰ ਸੁਣ ਕੇ ਇੱਕ ਨਸ਼ਾ ਜਿਹਾ ਹੋ ਜਾਂਦਾ। ਹਾਲਾਂਕਿ ਉਹ ਵੀ ਮਾਈ ਜੀਨੋ ਵਾਂਗਰ ਆਪਣੀ ਜਵਾਨੀ ਨੂੰ ਪਿੱਛੇ ਛੱਡ ਆਇਆ ਸੀ। ਚੌਧਰੀ ਕਰਮਦੀਨ ਦਾ ਇੱਕ ਪੁੱਤਰ ਸੀ ਜਿਹਦਾ ਨਾਂ ਅਸਲਮ ਸੀ। ਉਹ ਯੂਨੀਵਰਸਿਟੀ ਵਿੱਚ MSc ਵਿੱਚ ਪੜ੍ਹਦਾ ਸੀ। ਜਦੋਂ ਗਰਮੀਆਂ ਦੀਆਂ ਛੁੱਟੀਆਂ ਗੁਜ਼ਾਰਨ ਪਿੰਡ ਆਉਂਦਾ ਤੇ ਉਹਦਾ ਠਿਕਾਣਾ ਬੈਠਕ ਵਿੱਚ ਹੀ ਹੁੰਦਾ। ਉੱਥੇ ਹੀ ਖਾਣਾ ਮੰਗਵਾਉਂਦਾ, ਉੱਥੇ ਹੀ ਅੱਧੀ ਰਾਤ ਤਾਈਂ ਬੈਠਾ ਪੜ੍ਹਦਾ ਰਹਿੰਦਾ। ਜਦ ਥੱਕ ਜਾਂਦਾ ਤਾਂ ਉੱਥੇ ਹੀ ਸੌਂ ਜਾਂਦਾ। ਜਦੋਂ ਦਾ ਉਹ ਮੈਟ੍ਰਿਕ ਪਾਸ ਕਰਕੇ ਸ਼ਹਿਰ ਕਾਲਜ ਵਿੱਚ ਦਾਖਲ ਹੋਇਆ, ਉਦੋਂ ਦੀ ਉਹਨੂੰ ਮਾਈ ਜੀਨੋ ਦੇ ਚਰਖੇ ਦੀ ਆਵਾਜ਼ ਨਾਲ ਕੁਝ ਚਿੜ ਜਿਹੀ ਹੋ ਗਈ ਸੀ। ਹਾਲਾਂਕਿ ਜਦੋਂ ਉਹ ਪਿੰਡ ਵਿੱਚ ਰਹਿੰਦਾ ਹੋਇਆ ਸਕੂਲੇ ਪੜ੍ਹਨ ਜਾਇਆ ਕਰਦਾ ਸੀ, ਉਦੋਂ ਵੀ ਉਹ ਬੈਠਕ ਵਿੱਚ ਬਹਿ ਕੇ ਪੜ੍ਹਿਆ ਕਰਦਾ ਸੀ ਤੇ ਜੀਨੋ ਵੀ ਇਸੇ ਵਿਹੜੇ ਵਿੱਚ ਬਹਿ ਕੇ ਚਰਖਾ ਕੱਤਿਆ ਕਰਦੀ ਸੀ। ਉਸ ਵੇਲੇ ਉਹਨੂੰ ਚਰਖੇ ਦੀ ਆਵਾਜ਼, ਉਹਦੀ ਇਹੋ ਖਾਹਿਸ਼ ਹੁੰਦੀ ਕਿ ਮਾਈ ਜੀਨੋ ਕਿਧਰੇ ਚਲੀ ਜਾਵੇ ਜਾਂ ਉਹਦਾ ਚਰਖਾ ਹੀ ਇੰਨਾ ਬੁੱਢਾ ਹੋ ਜਾਵੇ ਕਿ ਉਹਦੀ ਗੂਕਰ ਉਹਦੇ ਹੀ ਵਿਹੜੇ ਵਿੱਚ ਟੱਕਰਾਂ ਮਾਰਦੀ ਰਹੇ। ਪਰ ਨਾ ਤੇ ਮਾਈ ਜੀਨੋ ਹੀ ਕਿਧਰੇ ਗਈ ਤੇ ਨਾ ਹੀ ਚਰਖਾ ਇੰਨਾ ਬੁੱਢਾ ਹੋਇਆ। ਉਹਦੇ ਦਿਮਾਗ ਵਿੱਚ ਅਜੇ ਖਿਆਲ ਕਿਉਂ ਪੈਦਾ ਹੋਏ, ਉਹਨਾਂ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਹੈ ਸਾਇੰਸ ਦਾ ਇਲਮ ਚਰਖੇ ਦੀਆਂ ਚੀਕਾਂ ਨਾ ਸਹਿ ਸਕਦਾ ਹੋਵੇ। ਇੱਕ ਰਾਤ ਪਤਾ ਨਹੀਂ ਮਾਈ ਜੀਨੋ ਕਿਉਂ ਸਾਰੀ ਰਾਤ ਚਰਖਾ ਕੱਤਦੀ ਰਹੀ। ਉੱਧਰ ਅਸਲਮ ਨੂੰ ਜਿਵੇਂ ਅਚਵੱਲੀ ਜੀ ਲੱਗੀ ਹੋਈ ਸੀ। ਉਹਦਾ ਦਿਲ ਚਾਹੁੰਦਾ ਸੀ ਕਿ ਉਹ ਚਰਖੇ ਦੇ ਟੁਕੜੇ ਕਰਕੇ ਕਿਧਰੇ ਦੂਰ ਸੁੱਟ ਆਵੇ, ਪਰ ਉਹ ਇੰਜ ਨਾ ਕਰ ਸਕਿਆ। ਰੱਬ ਕਰਕੇ ਜਦੋਂ ਸੂਰਜ ਨਿਕਲਿਆ ਤਾਂ ਉਹ ਆਪਣੇ ਅੱਬੇ ਜੀ ਨੂੰ ਕਹਿਣ ਲੱਗਾ, ਅੱਬਾ ਜੀ, ਇਸ ਬੁੱਢੜੀ ਨੂੰ ਹੁਣ ਕੱਤਣ ਦੀ ਕੀ ਲੋੜ ਏ? ਉਹਨੇ ਰੋਟੀ ਹੀ ਖਾਣੀ ਏ, ਉਹ ਸਾਡੇ ਭਾਂਡੇ ਮਾਂਜ ਕੇ ਖਾ ਲਿਆ ਕਰੇ। ਪੁੱਤਰ, ਇਹ ਖਿਆਲ ਤੈਨੂੰ ਕਿਉਂ ਆਇਆ? ਮੈਂ ਤਾਂ ਵੈਸੇ ਹੀ ਗੱਲ ਕਰ ਰਿਹਾ। ਮੇਰਾ ਮਤਲਬ ਹੈ ਕਿ ਉਹ ਹੁਣ ਇੰਨੀ ਕਮਜ਼ੋਰ ਹੋ ਚੁੱਕੀ ਏ, ਉਹਦੇ ਕੋਲੋਂ ਮੁਸ਼ਕਿਲ ਨਾਲ ਹੀ ਚਰਖਾ ਚਲਾਇਆ ਜਾਂਦਾ ਹੋਣਾ ਹੈ। ਤੂੰ ਠੀਕ ਕਹਿਣਾ ਹੈ ਪੁੱਤਰਾ, ਪਰ ਉਹ ਚਰਖਾ ਕੱਤਣਾ ਕਦੀ ਵੀ ਨਹੀਂ ਛੱਡ ਸਕੇਗੀ। ਇਸ ਚਰਖੇ ਨਾਲ ਉਹਨੂੰ ਬੜਾ ਪਿਆਰ ਹੈ। ਜੇਕਰ ਉਹਦੇ ਕੋਲੋਂ ਇਹ ਚਰਖਾ 1 ਮਿੰਟ ਲਈ ਵੀ ਵੱਖਰਾ ਕਰ ਦਿੱਤਾ ਜਾਵੇ ਤਾਂ ਉਹ ਮਰ ਜਾਵੇਗੀ। ਪਰ ਇੰਜ ਕਿਉਂ ਹੈ ਅੱਬਾ ਜੀ? ਉਹ ਇਸ ਲਈ ਕਿ ਚਰਖਾ ਤੇ ਉਹਦੀ ਹਯਾਤੀ ਦੋਵਾਂ ਨੂੰ ਇੱਕੋ ਹੀ ਚੀਜ਼ ਕਿਹਾ ਜਾ ਸਕਦਾ ਹੈ। ਉਹ ਚੀਜ਼ ਹੈ ਪਿਆਰ। ਅਜਿਹਾ ਪਿਆਰ ਜਿਹੜਾ ਸਾਡੇ ਲੋਕ ਗੀਤਾਂ ਨੂੰ ਜਨਮ ਦਿੰਦਾ ਹੈ, ਜਿਹੜਾ ਸਾਡੇ ਦਿਲਾਂ ਦੀਆਂ ਧੜਕਣਾਂ ਵਿੱਚ ਮਿੱਠਾ ਮਿੱਠਾ ਦਰਦ ਪੈਦਾ ਕਰਦਾ ਹੈ। ਜੇਕਰ ਚਰਖਾ ਤੇ ਮਾਈ ਜੀਨੋ ਨੂੰ ਵੱਖ-ਵੱਖ ਕਰ ਦਿੱਤਾ ਜਾਵੇ ਤਾਂ ਸਾਡੇ ਦਿਲ ਪੱਥਰ ਬਣ ਜਾਣਗੇ ਪੁੱਤਰ, ਤੇ ਗੀਤਾਂ ਦੀ ਥਾਵੇਂ ਫਿੱਕੇ ਸੁਰਾਂ ਦਾ ਹਨੇਰਾ ਚਾਰਾਂ ਪਾਸੇ ਪਸਰ ਜਾਏਗਾ, ਜਿਹਦੇ ਵਿੱਚ ਖਲੋਤਿਆਂ ਅਸੀਂ ਆਪਣੇ ਆਪ ਨੂੰ ਨਹੀਂ ਪਛਾਣ ਸਕਾਂਗੇ। ਪਰ ਅਸਲਮ ਨੂੰ ਬਾਪ ਦਾ ਇਹ ਜਵਾਬ ਸੁਣ ਕੇ ਤਸੱਲੀ ਨਾ ਹੋਈ ਤੇ ਉਹ ਬੈਠਕ ਵਿੱਚ ਆ ਗਿਆ। ਉਹਦੇ ਦਿਮਾਗ ਵਿੱਚ ਵੰਨ-ਸਵੰਨੇ ਖਿਆਲ ਚੱਕਰ ਕੱਟਣ ਲੱਗ ਪਏ। ਉਹ ਖਿਆਲ ਕਿਹੋ ਜਿਹੇ ਸਨ, ਇਹਦੇ ਮੁਤਲਕ ਕੁਝ ਨਹੀਂ ਕਿਹਾ ਜਾ ਸਕਦਾ। ਪਰ ਉਸ ਦਿਨ ਤੋਂ ਤੀਜੇ ਦਿਹਾੜੇ ਜਿਹੜੀ ਘਟਨਾ ਵਾਪਰੀ, ਉਹਨੂੰ ਮੁੱਖ ਰੱਖਦਿਆਂ ਸੋਚੀਏ ਤਾਂ ਹੋ ਸਕਦਾ ਹੈ ਕਿ ਅਸੀਂ ਇਹਨਾਂ ਖਿਆਲਾਂ ਦੀ ਤਹਿ ਤਾਈਂ ਅੱਪੜ ਜਾਈਏ। ਉਹ ਵਾਕਿਆ ਇਹ
ਕਿ ਸੂਰਜ ਨਿਕਲਣ ਤੋਂ ਪਹਿਲਾਂ ਜੀਨੋ ਦਾ ਚਰਖਾ ਉਹਦੇ ਵਿਹੜੇ ਵਿੱਚ ਕਿਚਰਾਂ ਹੋਇਆ ਪਿਆ ਸੀ ਤੇ ਮਾਈ ਜੀਨੋ ਉਹਨਾਂ ਕਿਚਰਾਂ ਕੋਲ ਬੇਹੋਸ਼ ਪਈ ਹੋਈ ਸੀ।